ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ। ਅੱਜ ਅਸੀਂ ਜਿਹੜੀ ਸਿੱਖ ਸੰਗਤ ਹੈਗੀ ਆ ਨਿਊਯਾਰਕ ਔਰ ਈਸਟ ਕੋਸਟ ਤੋਂ ਆਈ ਹੈਗੀ ਆ। ਇੱਥੇ ਲੌਂਗ ਆਈਲੈਂਡ ਦੇ ਵਿੱਚ ਜਿਹੜਾ ਨਸਾਊ ਕੋਲੋਸੀਅਮ ਹੈਗਾ, ਇੱਥੇ ਮੋਦੀ ਦੀ ਫੇਰੀ ਹੈਗੀ ਆ, ਉਹਦੀ ਇੱਥੇ ਰੈਲੀ ਹੈਗੀ ਆ ਜੀ। ਤੇ ਉਹਦੇ ਅਗੇਂਸਟ ਅਸੀਂ ਪ੍ਰੋਟੈਸਟ ਕਰਨ ਲਈ ਆਏ ਹੈਗੇ ਆ। ਤੇ ਸੰਗਤ ਕਾਫੀ ਇਕੱਠੀ ਹੋਈ ਆ, ਜਿਵੇਂ ਕਿ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੈਗੇ ਹੋ। ਤੇ ਅਲੱਗ-ਅਲੱਗ ਆਪਣੇ ਸਿੱਖ ਆਰਗੇਨਾਈਜੇਸ਼ਨ ਇਕੱਠੀਆਂ ਹੋਈਆਂ, ਸਿੱਖ ਜਥੇਬੰਦੀਆਂ ਆਈਆਂ ਨੇ। ਉਸ ਤੋਂ ਇਲਾਵਾ ਜਿਹੜੀਆਂ ਹੋਰ ਜਿਹੜੀਆਂ ਉਹਦੀਆਂ ਮੋਦੀ ਦੀਆਂ ਸਥਾਈ ਹੋਈਆਂ ਜਿਹੜੀਆਂ ਜਨਤਾ ਜਿਹੜੀ ਹੈਗੀ ਆ ਤੋਂ ਇੰਡੀਆ ਤੋਂ, ਜਿਹੜੀ ਹਿੰਦੁਸਤਾਨ ਤੋਂ, ਉਹ ਵੀ ਇੱਥੇ ਇਕੱਠੀ ਹੋਈ ਹੈ ਜੀ। ਤੋ ਆਓ ਅੱਜ ਦੇ ਇਸ ਆਪਣਾ ਇਸ ਰੈਲੀ ਦੇ ਬਾਰੇ, ਇਹ ਜਿਹੜਾ ਪ੍ਰੋਟੈਸਟ ਹੈਗਾ ਵਾ, ਉਸ ਸੰਬੰਧੀ ਆਪਾਂ ਆਪਣੇ ਜਿਹੜੇ ਹੈਗੇ ਆ ਜਿਹੜੇ ਵਿਸ਼ੇਸ਼ਕ ਹੈਗੇ ਨੇ, ਜਿਹੜੇ ਐਕਸਪਰਟ ਹੈਗੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਤੇ ਸਭ ਤੋਂ ਪਹਿਲਾਂ ਆਪਾਂ ਡਾਕਟਰ ਅਮਰਜੀਤ ਸਿੰਘ ਜੀ ਇੱਥੇ ਹਾਜ਼ਰ ਨੇ ਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਡਾਕਟਰ ਸਾਹਿਬ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ। ਡਾਕਟਰ ਸਾਹਿਬ ਜੀਓ, ਇਹ ਜਿਵੇਂ ਕਿ ਤੁਸੀਂ ਜਾਣਾ, ਕੱਲ੍ਹ ਵੀ ਉੱਥੇ ਜਿਹੜੇ ਹੈਗਾ ਵਾ ਕਲੇਮੰਟ ਸ਼ਹਿਰ ਜਿਹੜਾ ਹੈਗਾ ਵਾ ਡੈਲਾਵੇਅਰ ਦਾ, ਉੱਥੇ ਵੀ ਤੁਸੀਂ ਗਏ ਸੀਗੇ, ਉੱਥੇ ਵੀ ਪ੍ਰੈਜ਼ੈਂਟ ਸੀਗੇ, ਕਿਉਂਕਿ ਮੋਦੀ ਨੇ ਉੱਥੇ ਵੀ ਮੋਦੀ ਆਇਆ ਸੀਗਾ, ਕਿਉਂਕਿ ਕੁਆਡ ਦੀ ਮੀਟਿੰਗ 'ਚ ਅਟੈਂਡ ਕੀਤੀ ਸੀ ਉਹਨੇ, ਜਦ ਕਿ ਉਹ ਮੈਂਬਰ ਨਹੀਂ ਹੈਗਾ, ਫਿਰ ਵੀ ਉੱਥੇ ਉਹ ਆਇਆ ਸੀਗਾ। ਸੋ ਉਹਦੀ ਹੀ ਕੰਟੀਨਿਊਸ਼ਨ ਦੇ ਵਿੱਚ ਜਿਹੜੀ ਜਨਤਾ ਜਿਹੜੀ ਹੈਗੀ ਆ ਦੁਖੀ ਜਿਹੜੀ ਉਹ ਹੋਈ ਹੋਈ ਆ, ਭਾਵੇਂ ਉਹ ਸਿੱਖ ਹੋਣ ਜਾਂ ਦੂਸਰੇ ਲੋਕ ਜਿਹੜੇ ਹੈਗੇ ਨੇ, ਉਹ ਅੱਜ ਇੱਥੇ ਜਿਹੜਾ ਨਸਾਊ ਕੋਲੀਸੀਅਮ ਹੈਗਾ ਵਾ ਲੌਂਗ ਆਈਲੈਂਡ ਦੇ ਵਿੱਚ ਨਿਊਯਾਰਕ 'ਚ, ਉੱਥੇ ਇਕੱਠੇ ਹੋਏ ਨੇ ਔਰ ਪ੍ਰੋਟੈਸਟ ਕਰ ਰਹੇ ਨੇ। ਤੇ ਸਿੱਖ ਜਥੇਬੰਦੀਆਂ ਵੀ ਤੁਸੀਂ ਜਿਵੇਂ ਦੇਖ ਰਹੇ ਹੋ, ਤਾਂ ਆਪਣੇ ਬੈਕਗਰਾਊਂਡ ਦੇ ਵਿੱਚ ਕਾਫੀ ਇਕੱਠੀਆਂ ਹੋਈਆਂ ਨੇ। ਸਿੱਖ ਸੰਗਤ ਜਿਹੜੀ ਪੂਰੇ ਨਾਰਥ ਜਿਹੜੀ ਹੈਗੀ ਆ ਈਸਟ ਕੋਸਟ ਤੋਂ ਆਈ ਹੈਗੀ ਇੱਥੇ। ਤੇ ਅੱਜ ਦੇ ਇਸ ਪ੍ਰੋਟੈਸਟ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਵੀ ਇਹ ਕਿਉਂ ਆਇਆ ਹੈਗਾ, ਕੀ ਕਰਨਾ ਚਾਹੁੰਦਾ, ਇਹਦੇ ਕੀ ਇੰਟੈਂਸ਼ਨ ਹੈਗੀ ਆ, ਤੇ ਇਹ ਕੀ ਇਸ ਸੰਬੰਧ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਕਿਰਪਾ ਕਰਕੇ ਤੁਸੀਂ ਆਪਣੇ ਇਸ ਬਾਰੇ ਵਿਚਾਰ ਦਿਓ ਜੀ। ਦੇਖੋ, ਮੋਦੀ ਦਾ 3 ਰੋਜ਼ਾ ਅਮਰੀਕਾ ਦੌਰਾ ਹੈ ਜੀ। ਪਹਿਲਾ ਜਿਵੇਂ ਕੱਲ੍ਹ ਦੀ ਇਵੈਂਟ ਦਾ ਤੁਸੀਂ ਮੈਂਸ਼ਨ ਕੀਤਾ, ਡੈਲਾਵੇਅਰ ਦੇ ਵਿੱਚ ਕੁਆਡ ਮੀਟਿੰਗ, ਜਿਸ ਦੇ ਵਿੱਚ ਅਮਰੀਕਾ, ਆਸਟ੍ਰੇਲੀਆ, ਜਾਪਾਨ ਔਰ ਭਾਰਤ ਸ਼ਾਮਲ ਨੇ, ਉਹ ਬਾਈਡਨ ਨੇ ਆਪਣੇ ਹੋਮ ਟਾਊਨ ਦੇ ਵਿੱਚ ਰੱਖੀ ਸੀ, ਉਸ ਅਕੈਡਮੀ 'ਚ ਜਿੱਥੇ ਉਹ ਪੜ੍ਹਦਾ ਰਿਹਾ। ਇਸ ਗੱਲ ਦਾ ਧਿਆਨ ਰਹੇ ਕਿ ਇਹ ਇੱਕ ਫਲॉप ਕਾਨਸੈਪਟ ਹੈ ਕੁਆਡ ਦਾ। ਵੈਸੇ ਵੀ ਜਾਪਾਨ ਦਾ ਪ੍ਰਾਈਮ ਮਿਨਿਸਟਰ ਆਲਮੋਸਟ 1 ਮਹੀਨੇ ਬਾਅਦ ਉਹਦੀ ਟਰਮ ਖਤਮ ਹੋ ਰਹੀ ਹੈ ਜੀ। ਆਸਟ੍ਰੇਲੀਆ ਵਾਲਾ ਵੀ ਲੂਜ਼ਰ ਹੈ, ਆਲਮੋਸਟ ਉਹਨਾਂ ਦੀ ਹਕੂਮਤ ਜਾ ਰਹੀ ਹੈ, ਉਹ ਵੀ ਇਲੈਕਸ਼ਨਾਂ ਹੋਣ ਵਾਲੀਆਂ ਨੇ। ਬਾਈਡਨ ਦੇ ਲਾਸਟ 2 ਮਹੀਨੇ ਰਹਿ ਗਏ ਨੇ ਤੇ ਮੋਦੀ ਇੱਕ ਮਾਈਨੋਰਟੀ ਗਵਰਨਮੈਂਟ ਨੂੰ ਰਨ ਕਰਦਾ ਹੈ ਇਸ ਵੇਲੇ। ਲੇਕਿਨ ਜਿਸ ਬੈਕਗਰਾਊਂਡ ਦੇ ਵਿੱਚ ਮੋਦੀ ਅਮਰੀਕਾ ਦੇ ਵਿੱਚ ਆਇਆ, ਉਹਦੇ 'ਚ 3 ਮੈਸੇਜ ਜਿਹੜੇ ਅਮਰੀਕਾ ਨੇ ਇਨ ਜਨਰਲ, ਸਿੱਖ ਕੌਮ ਨੇ ਇਨ ਪਾਰਟਿਕੂਲਰ ਦਿੱਤੇ ਨੇ। ਉਹਦੇ 'ਚ ਪਹਿਲਾ ਪਾਰਟ ਤਾਂ ਅਸੀਂ ਦੇਖਦੇ ਹਾਂ ਕਿ ਗੁਰਪਤਵੰਤ ਸਿੰਘ ਪੰਨੂ ਉਹਨਾਂ ਦੀ ਲੀਗਲ ਟੀਮ ਵੱਲੋਂ ਜਿਹੜਾ ਉਹਨਾਂ ਨੂੰ ਚੈਲੰਜ ਕੀਤਾ ਗਿਆ, ਪ੍ਰਾਈਵੇਟ ਲਾ ਸੂਟ ਫਾਈਲ ਕੀਤਾ ਗਿਆ, ਇੰਡੀਅਨ ਗਵਰਨਮੈਂਟ ਨੂੰ ਸਮਨ ਵਾਇਆ ਕੌਂਸੂਲੇਟ ਮਿਲੇ ਨੇ, ਜਿਹਦੇ ਥੱਲੇ ਅਜੀਤ ਡੋਵਲ ਔਰ ਗੋਇਲ, ਸਮੰਤ ਗੋਇਲ ਔਰ ਇੰਡੀਅਨ ਸਟੇਟ, ਇਹ ਇੱਕ ਰਾਹ ਐਜ਼ ਏ ਬਾਡੀ ਵੀ, ਇਹ ਸਾਰੇ ਦੋਸ਼ੀ ਦੱਸੇ ਗਏ ਨੇ। ਇਹ ਇੱਕ ਬਹੁਤ ਵੱਡੀ ਖਬਰ ਹੈ। 2 ਦਿਨ ਪਹਿਲਾਂ ਵਾਈਟ ਹਾਊਸ ਨੇ ਇਹਦੀ ਵਿਜ਼ਿਟ ਤੋਂ ਸਿੱਖ ਨੁਮਾਇੰਦਿਆਂ ਨੂੰ ਸੱਦ ਕੇ ਜਿਹੜਾ ਉਹਨਾਂ ਦੇ ਨਾਲ ਗੱਲਬਾਤ ਕੀਤੀ ਔਰ ਉਹਨਾਂ ਨੂੰ ਅਸ਼ੋਰ ਕੀਤਾ ਕਿ ਉਹਨਾਂ ਨੂੰ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਔਰ ਅਮਰੀਕਾ ਇਸ ਪ੍ਰਤੀ ਪੂਰੀ ਤਰ੍ਹਾਂ ਸਜਗ ਹੈ। ਔਰ ਤੀਸਰੀ ਡਿਵੈਲਪਮੈਂਟ ਅਸੀਂ ਦੇਖਦੇ ਹਾਂ ਕਿ 7 ਕਾਂਗਰਸਮੈਨਾਂ ਨੇ US ਕਾਂਗਰਸ ਦੇ ਵਿੱਚ ਟ੍ਰਾਂਸਨੈਸ਼ਨਲ ਰਿਪਰੈਸ਼ਨ ਐਕਟ ਦੇ ਉੱਤੇ ਇੱਕ ਨਵਾਂ ਬਿੱਲ ਇੰਟਰੋਡਿਊਸ ਕੀਤਾ। ਹੁਣ ਇਹ ਸਾਰੀਆਂ ਡਿਵੈਲਪਮੈਂਟਸ ਆਪਣੇ ਆਪ ਦੇ ਵਿੱਚ ਇਹ ਜਵਾਬਦੇਹੀ ਵੀ ਹੈ ਕਿ ਅਮਰੀਕਨ, ਔਰ ਆਲਰੇਡੀ ਅਸੀਂ ਦੇਖਦੇ ਹਾਂ ਕਿ ਨਿਖਿਲ ਗੁਪਤਾ ਜਿਹਦਾ ਟ੍ਰਾਇਲ ਅਕਤੂਬਰ ਸ਼ੁਰੂ ਹੋਣ ਜਾ ਰਿਹਾ। ਸੋ ਇਹ ਬੜਾ ਇੰਪੋਰਟੈਂਟ ਸੀ ਕਿ ਸਿੱਖ ਕਮਿਊਨਿਟੀ ਆਪਣਾ ਰਿਸਪੌਂਸ ਦਿੰਦੀ। ਕੱਲ੍ਹ ਵੀ ਭਾਵੇਂ ਬੜਾ ਸ਼ਾਰਟ ਨੋਟਿਸ ਦੇ ਉੱਤੇ ਇਹ ਰੱਖਿਆ ਗਿਆ ਸੀ, ਲੇਕਿਨ ਇੱਕ ਬੜਾ ਕਾਮਯਾਬ ਪ੍ਰੋਟੈਸਟ ਹੋਇਆ ਆਲਮੋਸਟ ਇਨ ਫਰੰਟ ਸਾਡੇ ਮੋਦੀ, ਔਰ ਉਹ ਕੈਵਲਕੇਡ ਉਹਨਾਂ ਸਾਰਿਆਂ ਦੀ ਗੁਜ਼ਰੀ, ਮੋਟਰ ਕੈਵਲਕੇਡ। ਇਸੇ ਤਰ੍ਹਾਂ ਅੱਜ ਵੀ ਜਦੋਂ ਅਸੀਂ ਦੇਖਦੇ ਹਾਂ ਕਿ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਦੀ ਪਾਰਟਿਸਿਪੇਸ਼ਨ ਹੈ, ਇਹ ਵੀ ਮੈਸੇਜ। ਔਰ ਕੱਲ੍ਹ UN ਜਨਰਲ ਅਸੈਂਬਲੀ 'ਚ ਜਦੋਂ ਉਹਨੇ ਐਡਰੈਸ ਕਰਨਾ ਹੈ ਤੇ ਕੱਲ੍ਹ ਵੀ ਸਿੱਖਾਂ ਨੇ ਪ੍ਰੋਟੈਸਟ ਰੱਖਿਆ। ਸੋ ਅਸੀਂ ਇਹਨੂੰ ਮੋਦੀ ਨੂੰ ਚੇਜ਼ ਕਰ ਰਹੇ ਹਾਂ, ਜਿਵੇਂ ਜਿਹੜੇ ਕ੍ਰਿਮੀਨਲ ਹੁੰਦੇ ਨੇ ਉਹਨਾਂ ਨੂੰ ਪੁਲਿਸ ਚੇਜ਼ ਕਰਦੀ ਹੈ। ਵਾਰ ਕ੍ਰਿਮੀਨਲ ਹੈ, ਇਸ ਨੇ ਜੋ ਸਿੱਖਾਂ ਦੇ ਖਿਲਾਫ ਓਪਨ ਵਾਰ ਡਿਕਲੇਅਰ ਕੀਤੀ ਹੋਈ ਹੈ। ਔਰ ਹਿੰਦੁਸਤਾਨ ਦੀਆਂ ਨੀਤੀਆਂ ਜਿਹੜੀਆਂ ਨੇ ਉਹ ਆਪਣੇ ਆਪ ਦੇ ਵਿੱਚ ਨਾਜ਼ੀ ਆਈਡੀਓਲੋਜੀ ਦੀ ਜਿਹੜੀ ਹੈ ਉਹ ਰਿਪਲਾਈਕਾ ਹੀ ਹੈ। ਸੋ ਅਸੀਂ ਸਮਝਦੇ ਹਾਂ ਵੀ ਅਮਰੀਕਨਸ ਅਵੇਅਰ ਨੇ, ਜਿਵੇਂ ਈਵਨ ਬਾਈਡਨ ਔਰ ਐਡਮਿਨਿਸਟ੍ਰੇਸ਼ਨ ਭਾਵੇਂ ਜਾ ਰਿਹਾ, ਲੇਕਿਨ ਪਾਲਿਸੀਜ਼ ਉਹੀ ਫਾਰਵਰਡ ਹੁੰਦੀਆਂ ਨੇ।
ਔਰ ਅਸੀਂ ਹੋਪ ਕਰਦੇ ਹਾਂ ਕਿ ਆਉਂਦੇ ਵਰੇ ਦੇ ਵਿੱਚ ਅਮਰੀਕਾ ਦੇ ਵਿੱਚ ਇੰਡੀਆ ਨੂੰ ਅਕਾਊਂਟੇਬਲ ਠਹਿਰਾਇਆ ਜਾਏਗਾ। ਇਹਨਾਂ ਦੇ ਉੱਤੇ ਸੈਂਕਸ਼ਨਸ ਲੱਗਣਗੀਆਂ, ਐਜ਼ ਏ ਰੋਗ ਸਟੇਟ ਇਹਨਾਂ ਨੂੰ ਡਿਕਲੇਅਰ ਕੀਤਾ ਜਾਏਗਾ। ਔਰ ਸਿੱਖ ਕੌਮ ਦਾ ਜਿਹੜਾ ਆਜ਼ਾਦ ਮੁਲਕ ਖਾਲਿਸਤਾਨ ਦਾ ਮੁੱਦਾ ਹੈ, ਜਿਹਨੂੰ ਖਾਲਿਸਤਾਨ ਰੈਫਰੈਂਡਮ ਰਾਹੀਂ ਡਾਇਸਪੋਰਾ ਸਿੱਖਾਂ ਨੇ ਆਲਰੇਡੀ ਐਂਡੋਰਸ ਕਰ ਦਿੱਤਾ ਹੈ, ਔਰ ਜਿਹੜਾ ਵੈਲ ਵਿਦਨ ਦਾ ਐਂਬਿਟ ਆਫ UN ਚਾਰਟਰ ਹੈ, ਇੰਟਰਨੈਸ਼ਨਲ ਲਾਅ ਹੈ, ਇਸ ਨੂੰ ਜਿਹੜਾ ਹੈ ਪਜ਼ੀਰਾਈ ਦਿੱਤੀ ਜਾਏਗੀ, ਇਸ ਨੂੰ ਰੈਕਗਨੀਸ਼ਨ ਮਿਲੇਗੀ। ਸੋ ਆਈ ਥਿੰਕ ਇਹੀ ਮੈਸੇਜ ਹੁਣ ਅਸੀਂ ਮਹਿਜ਼ ਪ੍ਰੋਟੈਸਟ ਤੱਕ ਮਹਿਦੂਦ ਨਹੀਂ ਹੈ, ਖਾਲਿਸਤਾਨ ਰੈਲੀ ਦਾ ਇਹਨੂੰ ਨਾਂ ਦਿੱਤਾ ਗਿਆ ਹੈ। ਔਰ ਅਸੀਂ ਇਹੀ ਮੈਸੇਜ ਦੇਣਾ ਚਾਹੁੰਦੇ ਹਾਂ ਕਿ 193 ਮੁਲਕਾਂ ਦੇ ਨਾਲ ਬਹੁਤ ਜਲਦ ਇਸੇ ਹੀ ਮੁਲਕ ਦੇ ਵਿੱਚ UN ਦਾ ਹੈੱਡਕੁਆਰਟਰ ਹੈ, 194 ਮੁਲਕ ਦਾ ਖਾਲਿਸਤਾਨ ਦਾ ਝੰਡਾ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਇੱਕ ਰਿਐਲਿਟੀ ਬਣਨ ਜਾ ਰਿਹਾ ਹੈ। ਔਰ ਬਹੁਤ ਜਲਦੀ ਖਾਲਿਸਤਾਨ ਦਾ ਝੰਡਾ ਵੀ ਇਹਨਾਂ ਝੰਡਿਆਂ ਦੇ ਨਾਲ ਝੂਲੇਗਾ। ਗੁਰੂ ਸਾਹਿਬ ਬਖਸ਼ਿਸ਼ ਕਰਨ ਜੀ ਜ਼ਰੂਰ ਹੋਏਗਾ ਜੀ, ਤੁਹਾਡੇ ਬੋਲ ਜਿਹੜੇ ਪਗਾਏ ਜਾਣਗੇ। ਹਾਂਜੀ, ਸੰਗਤ ਤੁਹਾਡੇ ਨਾਲ ਹੈਗੀ, ਤੁਹਾਡੇ ਕਾਫੀ ਹਾਂ, ਮਹਾਰਾਜ ਰਹਿਮਤ ਕਰਨਗੇ ਜੀ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।